1946 ਚ ਨਹਿਰੂ ਨੇ ਕਲਕੱਤੇ 'ਚ ਕਿਹਾ ਸੀ ਕਿ brave Sikhs of Punjab deserve a place in the north of India where they may also be able to experience the glow of freedom. ਉਹਨਾਂ ਨੇ ਨਹਿਰੂ ਨੂੰ ਪੁੱਛਿਆ ਵੀ ਤੂੰ ਜਿਹੜਾ ਕਲਕੱਤੇ 'ਚ 1946 ਚ ਪ੍ਰੋਮਿਸ ਕੀਤਾ ਸੀ, Pandit ji said making promises like the one he made at Calcutta in 1946 was part of his politics to confuse the Sikhs. ਉਹਨੇ ਕਿਹਾ ਜੀ ਮੈਂ ਤਾਂ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਭੰਬਲ ਭੂਸੇ 'ਚ ਪਾਉਣ ਲਈ ਇਹ ਕਿਹਾ ਸੀ। ਇਹ ਮਾਸਤਾਰਾ ਸਿੰਘ ਲਾਸਟ ਡੈਥ ਬੈੱਡ ਤੇ ਕਹਿ ਰਿਹਾ ਕਿ ਨਹਿਰੂ ਨੇ ਕਿਹਾ ਕਿ ਜਦੋਂ ਮੈਂ ਇਹ ਕਹਿ ਵੀ ਰਿਹਾ ਸੀ ਮੈਨੂੰ ਪਤਾ ਸੀ ਕਿ ਮੈਂ ਇਸ ਦੇ ਉੱਤੇ ਅਮਲ ਨਹੀਂ ਕਰਨਾ ਹੈ। ਇੰਦਰਾ ਗਾਂਧੀ ਨੇ ਮਾਈ ਐਕਸਪੀਰੀਅੰਸ ਜਾਂ ਕੀ ਇਸ ਕਿਸਮ ਦੀ ਉਹਦੀ ਜੀਵਨ ਕਹਾਣੀ ਉਹਦੇ 'ਚ ਉਹਨੇ ਕਿਹਾ ਜੀ ਮੇਰਾ ਪਿਓ ਜਿਹੜਾ ਉਹ ਡੈਡ ਅਗੇਂਸਟ ਸੀ ਪੰਜਾਬੀ ਸੂਬੇ ਦੇ। ਉਹਨੇ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਖੌਤੀ ਸਿੱਖ ਇਤਿਹਾਸਕਾਰਾਂ ਦੇ ਇੱਕ ਵੱਡੇ ਤਬਕੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ 1947 ਦੇ ਦੌਰ ਵਿੱਚ ਅਕਾਲੀ ਲੀਡਰਾਂ ਕੋਲ ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਿਨਾਂ ਹੋਰ ਕੋਈ ਚੁਆਇਸ ਨਹੀਂ ਸੀ। ਸੋ ਯਾਨੀ ਕਿ ਆਜ਼ਾਦ ਰਾਜ ਖਾਲਿਸਤਾਨ ਕੋਈ ਆਪਸ਼ਨ ਹੀ ਨਹੀਂ ਸੀ। ਸੋ ਇਸ ਦੇ ਗੱਲਬਾਤ ਕਰਨ ਤੋਂ ਇਲਾਵਾ ਅਸੀਂ ਨਾਲ ਹੀ ਪੰਡਿਤ ਜਵਾਹਰ ਲਾਲ ਨਹਿਰੂ ਵਿਚਲੇ ਜਿਹੜੇ ਐਂਟੀ ਸਿੱਖ DNA ਦੀ ਵੀ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੱਕ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਵੀ ਹੋਏ, ਜਿਹੜੇ IAS ਸਨ, ICS ਸਨ, ਇੰਡੀਅਨ ਸਿਵਲ ਸਰਵਿਸ ਉਹਨੂੰ ਕਹਿੰਦੇ ਸੀ, ਹੁਣ ਉਹਨੂੰ IAS ਕਹਿੰਦੇ ਨੇ। ਲਗਭਗ 14 ਸਾਲ ਤੋਂ ਜ਼ਿਆਦਾ ਉਹਨਾਂ ਨੇ ICS ਦੇ ਤੌਰ ਦੇ ਉੱਤੇ ਉਹ ਤਾਇਨਾਤ ਸਨ ਔਰ ਉਹਨਾਂ ਨੂੰ ਇਸ ਲਈ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਪਹਿਲੇ ਸਸਪੈਂਡ ਕੀਤਾ ਗਿਆ, ਫਿਰ ਬਿਨਾਂ ਪੈਨਸ਼ਨ ਦਿੱਤਿਆਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ, ਸੋ ਕਾਲਡ ਆਜ਼ਾਦ ਭਾਰਤ ਦੇ ਵਿੱਚ 10 ਅਕਤੂਬਰ 1947 ਨੂੰ ਜਦੋਂ ਇਹ ਸਰਕੂਲਰ ਹੋਮ ਮਿਨਿਸਟਰੀ ਵੱਲੋਂ, ਜਿਹਦੇ 'ਚ ਪਟੇਲ ਹੋਮ ਮਿਨਿਸਟਰ, ਨਹਿਰੂ ਪ੍ਰਾਈਮ ਮਿਨਿਸਟਰ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਔਰ ਇਹ ਸਰਕੂਲਰ ਡਿਪਟੀ ਕਮਿਸ਼ਨਰਸ ਨੂੰ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਜ਼ਰਾਇਮ ਪੇਸ਼ਾ ਕਬੀਲਾ ਹੈ, ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ ਔਰ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਸਖਤੀ ਕੀਤੀ ਜਾਏ ਔਰ ਇਹਨਾਂ ਨੂੰ ਜੋ ਵੀ ਲੋੜੀਂਦੀਆਂ ਕਾਰਵਾਈਆਂ ਕਰਨੀਆਂ ਪੈਂਦੀਆਂ ਨੇ ਕੀਤੀਆਂ ਜਾਣ। ਸਰ ਸਾਹਿਬ ਉਦੋਂ ਕਾਂਗੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ। ਬਹੁਤ ਵੱਡਾ ਜ਼ਿਲ੍ਹਾ ਸੀ ਕਾਂਗੜਾ, ਅੱਜ ਦਾ ਹਿਮਾਚਲ ਦੇ 3 ਹੋਰ ਜ਼ਿਲ੍ਹੇ ਕੁੱਲੂ ਵੀ, ਲਾਹੌਲ ਅਤੇ ਸਪੀਤੀ, ਇਹ ਸਾਰੇ ਵੀ ਉਹਦਾ ਹਿੱਸਾ ਸਨ। ਉਹਨਾਂ ਨੇ ਜਵਾਬ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ। ਨਤੀਜੇ ਦੇ ਤੌਰ ਤੇ ਉਹਨਾਂ ਨੂੰ ਕਿਵੇਂ ਕੇਸਾਂ 'ਚ ਉਲਝਾਇਆ ਗਿਆ ਔਰ ਫਾਈਨਲੀ ਡਿਸਮਿਸ ਕੀਤਾ ਗਿਆ। ਔਰ ਇਹ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਬੇਸ਼ੱਕ 13 ਅਗਸਤ ਕੱਲ੍ਹ ਐਤਵਾਰ ਦਾ ਦਿਨ ਸੀ, ਪਰ ਮੈਂ ਦੇਖ ਰਿਹਾ ਸੀ ਵੀ 13 ਅਗਸਤ ਬੜੀ ਅਹਿਮੀਅਤ ਵਾਲਾ ਹੈ ਉਹਨਾਂ ਦੀ ਸਰ ਸਾਹਿਬ ਦੀ ਲਾਈਫ ਦੇ ਲਿਹਾਜ਼ ਨਾਲ ਵੀ, ਔਰ ਜੇ ਉਹਨੂੰ ਅਸੀਂ ਖਾਲਿਸਤਾਨ ਦੀ ਸਟਰਗਲ ਨਾਲ ਵੀ ਦੇਖਣਾ ਹੋਏ ਕਿਉਂਕਿ 13 ਅਗਸਤ 1949 ਦਾ ਦਿਨ ਸੀ ਜਿਸ ਦਿਨ ਸਰ ਕਪੂਰ ਸਿੰਘ ਹੋਰਾਂ ਨੂੰ ਸਸਪੈਂਡ ਕੀਤਾ ਗਿਆ ਸੀ ਨੌਕਰੀ ਤੋਂ। ਉੱਥੋਂ ਕਾਂਗੜੇ ਤੋਂ ਬਦਲ ਕੇ ਪਹਿਲਾਂ ਹੁਸ਼ਿਆਰਪੁਰ ਲਿਆਂਦਾ ਗਿਆ ਔਰ ਉੱਥੋਂ ਸਸਪੈਂਡ ਕੀਤਾ ਗਿਆ। ਉਹਨਾਂ ਨੇ ਕੇਸ ਆਪਣਾ ਲੜਿਆ, ਉਸ ਵੇਲੇ ਪੰਜਾਬ ਹਾਈ ਕੋਰਟ ਸ਼ਿਮਲੇ 'ਚ ਸੀ, ਉੱਥੇ ਵੀ ਉਹਨਾਂ ਨੂੰ ਕੋਈ ਇਨਸਾਫ ਤੱਕ ਹੀ ਮਿਲਣਾ, ਸੁਪਰੀਮ ਕੋਰਟ ਤੱਕ ਗਏ। ਸੁਪਰੀਮ ਕੋਰਟ ਨੇ ਵੀ ਨਹਿਰੂ ਦਾ ਦਬਾਅ ਸੀ ਪੂਰਾ ਵੀ ਇਸ ਸਿੱਖੜੇ ਨੂੰ ਸਬਕ ਸਿਖਾਉਣਾ ਔਰ ਉਹ ਸਾਰੇ ਦਾ ਨਤੀਜਾ ਅਲਟੀਮੇਟਲੀ ਉਹ ਡਿਸਮਿਸ ਹੋਏ ਔਰ ਉਹਨਾਂ ਨੇ ਉਸ ਸਾਰੀ ਕਹਾਣੀ ਨੂੰ ਆਪਣੀ ਜੀਵਨ ਕਥਾ ਸਾਚੀ ਸਾਖੀ 'ਚ ਇਸ ਦੇ ਨਾਲ ਅੰਕਿਤ ਕੀਤਾ ਕਿ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ। ਹੁਣ ਇਹੀ 13 ਅਗਸਤ 1978 ਦਾ ਦਿਨ ਹੈ। ਸਾਡੇ ਭਾਈ ਨਰਿੰਦਰ ਸਿੰਘ ਮੈਂਸ਼ਨ ਜਦੋਂ ਉਹਨਾਂ ਨੇ ਆਪਣੀ ਸਪੀਚ ਵੀ ਕੀਤੀ ਕੱਲ੍ਹ ਗੁਰਦੁਆਰਾ ਸਾਹਿਬ, ਉਹਨਾਂ ਨੇ ਮੈਂਸ਼ਨ ਕੀਤਾ ਦਲ ਖਾਲਸਾ। ਹੁਣ ਦਲ ਖਾਲਸਾ ਔਰ ਅਸੀਂ ਵੀ ਜਦੋਂ ਅੱਜ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਵੀ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਦੇ ਉੱਤੇ ਬਹੁਤ ਵੱਡੀ ਖਾਲਿਸਤਾਨ ਰੈਲੀ ਕੀਤੀ। ਹੁਣ
13 ਅਪ੍ਰੈਲ 1978 ਨੂੰ ਨਰਕਧਾਰੀ ਆਪਣੀ ਬਦਮਾਸ਼ੀ ਕਰਕੇ ਉਸ ਵੇਲੇ ਦੀ ਮੁਰਾਰਜੀ ਦੇਸਾਈ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਨਿਕਲ ਜਾਂਦੇ ਨੇ। ਅੱਜ ਤੱਕ ਵੀ ਇਹ ਚੱਲ ਰਿਹਾ ਵੀ ਕਿਵੇਂ ਉਹਨੂੰ ਸੇਫਲੀ ਕੱਢਿਆ ਗਿਆ। ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਅਦਾਲਤਾਂ ਵੱਲੋਂ। ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਸਿੱਖ ਕੌਮ ਦੇ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ। ਔਰ 13 ਅਗਸਤ ਨੂੰ ਹੀ, ਹੁਣ ਅਸੀਂ 13 ਅਪ੍ਰੈਲ ਤੋਂ ਜਿਹੜਾ ਦੇਖੀਏ ਤੇ ਮਈ, ਜੂਨ, ਜੁਲਾਈ ਜਿਹੜੇ ਨੇ 3 ਮਹੀਨੇ ਵਿੱਚ ਬਣਦੇ ਨੇ। ਚੰਡੀਗੜ੍ਹ ਦੇ ਨੌਜਵਾਨਾਂ ਨੇ ਸਰ ਕਪੂਰ ਸਿੰਘ ਹੋਰਾਂ ਦੀ ਰਹਿਨੁਮਾਈ, ਔਰ ਦਿਨ ਵੀ 13 ਅਗਸਤ ਹੀ ਬਣਿਆ ਜੀ, ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ। ਔਰ ਦਲ ਖਾਲਸਾ ਨਾਂ ਦੀ ਜਥੇਬੰਦੀ ਜਿਹਦੀ ਹਿਸਟਰੀ 18ਵੀਂ ਸਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਦਲ ਖਾਲਸਾ ਦੀ ਅਗਵਾਈ ਥੱਲੇ ਲਾਹੌਰ ਫਤਿਹ ਹੋਇਆ ਸੀ, ਦਲ ਖਾਲਸਾ ਦੀ ਅਗਵਾਈ ਥੱਲੇ ਦਿੱਲੀ ਫਤਿਹ ਹੋਈ ਸੀ, ਔਰ ਇਹ 12 ਮਿਸਲਾਂ ਦਾ ਪੀਰੀਅਡ। ਔਰ ਦੂਜਾ, ਔਰ ਦਲ ਖਾਲਸਾ ਦੀ ਜਥੇਬੰਦੀ ਜਿਹੜੀ ਹੈ ਉਹ ਹੋਂਦ ਦੇ ਵਿੱਚ ਲਿਆਂਦੀ ਜਾਂਦੀ ਹੈ। ਔਰ ਜ਼ਾਹਰ ਹੈ ਉਸ ਤੋਂ ਅਗਲੇ ਦਿਨ ਜਦੋਂ ਅੱਜ ਅਸੀਂ ਖਾਲਿਸਤਾਨ ਦੇ ਝੰਡੇ ਦੀ ਗੱਲ ਕਰਦੇ ਹਾਂ, ਝੰਡਾ ਫਹਿਰਾਣ ਦੀ ਗੱਲ ਕਰਦੇ ਹਾਂ, ਉਹਨਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਸੈਲਿਊਟ ਕੀਤਾ ਸੀ। ਔਰ ਲਗਾਤਾਰਤਾ ਨਾਲ ਜੇ ਦਲ ਖਾਲਸਾ ਦਾ ਅਸੀਂ ਸਫ਼ਰ ਦੇਖੀਏ, ਉਹ ਮਹਿਜ਼ ਅਖਬਾਰੀ ਬਿਆਨ ਦੇਣ ਵਾਲਾ ਹੀ ਨਹੀਂ ਸੀ। ਜੇ 20 ਸਤੰਬਰ 1982 ਨੂੰ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਚੌਂਕ ਮਹਿਤੇ, ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ 9 ਦਿਨ ਬਾਅਦ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਜਹਾਜ਼ ਉਡਾ ਕੇ ਲਾਹੌਰ ਲੈ ਜਾਂਦੇ ਨੇ। ਸੋ ਇਹ ਦਿਨ ਦੀ ਇੱਕ ਆਪਣੇ ਤੌਰ ਦੇ ਉੱਤੇ ਅਹਿਮੀਅਤ ਹੈ। ਔਰ ਅਸੀਂ ਇਹ ਜ਼ਿਕਰ ਕਰਾਂਗੇ ਵੀ ਇਹ 20 ਸਤਾਰ ਕਪੂਰ ਸਿੰਘ ਹੋਰਾਂ ਦੀ ਮੋਟੀਵੇਸ਼ਨ ਔਰ ਭਾਈ ਗਜਿੰਦਰ ਸਿੰਘ ਹੋਰੀ ਦੂਸਰੇ ਸਾਰੇ ਹੀ ਉਹਨਾਂ ਦੀ ਮੋਟੀਵੇਸ਼ਨ ਹੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਅਗਸਤ 1985 ਨੂੰ ਹੀ ਸਰ ਕਪੂਰ ਸਿੰਘ ਚੜ੍ਹਾਈ ਕਰਦੇ ਨੇ। ਹੁਣ ਇਹ 13 ਅਗਸਤ ਦਾ, ਕਿਉਂਕਿ ਜੇ ਅਸੀਂ ਕੱਲ੍ਹ ਪ੍ਰੋਗਰਾਮ ਸਾਡਾ ਹੁੰਦਾ ਤੇ ਅਸੀਂ ਕੱਲ੍ਹ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਟ੍ਰਿਬਿਊਟ ਕਰਦੇ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਜਦੋਂ ਤੱਕ ਸਰ ਕਪੂਰ ਸਿੰਘ ਜਿਨ੍ਹਾਂ ਨੇ ਸਾਚੀ ਸਾਖੀ ਦੇ ਵਿੱਚ ਸਿਰਫ ਆਪਣੀ ਕਹਾਣੀ ਨਹੀਂ ਬਿਆਨੀ, ਉਹਨਾਂ ਨੇ ਪ੍ਰੀ 47 ਕਿਸ ਲੈਵਲ ਦੀਆਂ ਆਫਰਸ ਅੰਗਰੇਜ਼ਾਂ ਵੱਲੋਂ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੱਲੋਂ 6 ਵਾਕਿਆਤ ਉਹਨਾਂ ਨੇ ਅੱਡ ਦਿੱਤੇ ਨੇ, ਕਿਉਂਕਿ ਮੈਂ ਇਸ 'ਤੇ ਅਕਸਰ ਗੱਲ ਕਰਦਾ ਰਹਿੰਦਾ, ਮੈਂ ਉਸ ਦੇ ਵੇਰਵੇ 'ਚ ਨਹੀਂ ਜਾਵਾਂਗਾ ਕਿ ਜਿੱਥੇ ਅਸੀਂ ਆਪਣੇ ਮੌਕੇ ਨੂੰ ਗਵਾਇਆ। ਬਿਲਕੁਲ, ਇਹ ਜ਼ਰੂਰੀ ਨਹੀਂ ਹੁੰਦਾ ਕਦੇ ਵੀ ਕੋਈ ਕਾਇਦੇ ਆਜ਼ਮ ਨੂੰ ਵੀ ਜਿਹੜਾ ਪਾਕਿਸਤਾਨ ਕਿਸੇ ਨੇ ਟਰੇ 'ਤੇ ਨਹੀਂ ਰੱਖ ਕੇ ਦਿੱਤਾ। ਇੱਕ ਗ੍ਰੇ ਏਰੀਆ ਹੁੰਦਾ, ਇੱਕ ਧੂਮਲ ਹਾਲਾਤ ਚੱਲ ਰਹੇ ਸੀ। ਅੰਗਰੇਜ਼ਾਂ ਨੂੰ ਖੁਦ ਵੀ ਨਹੀਂ ਸੀ ਪਤਾ ਕਿ ਭਾਈ ਜਿਨ੍ਹਾਂ ਨੇ ਇੰਨੀ ਰੀਝ ਨਾਲ ਦਿੱਲੀ ਵਰਗੀ ਰਾਜਧਾਨੀ ਬਣਾਈ, ਭਾਵੇਂ 1911 'ਚ ਬਣਾਈ, ਫੰਕਸ਼ਨਲ 1931 'ਚ ਹੋਈ, ਕਿ ਬਈ 16 ਸਾਲ ਬਾਅਦ ਉਹ ਉੱਥੋਂ ਛੱਡ ਜਾਣਗੇ, ਭਾਰਤ ਛੱਡਣ। ਉਹਨਾਂ ਨੇ ਜੋ ਇਨਫਰਾਸਟ੍ਰਕਚਰ ਪਲੈਨਿੰਗ ਕੀਤੀ ਸੀ ਉਹ ਕੋਈ ਛੱਡਣ ਲਈ ਤਾਂ ਨਹੀਂ ਸੀ ਕੀਤੀ, ਲੇਕਿਨ ਹਾਲਾਤ ਤੁਹਾਨੂੰ ਪੁਸ਼ ਕਰ ਦਿੰਦੇ ਨੇ। ਸੈਕੰਡ ਵਰਲਡ ਵਾਰ ਭਾਵੇਂ ਜਿੱਤ ਲਿਆ ਬ੍ਰਿਟਿਸ਼ ਔਰ ਅਲਾਈਡ ਫੋਰਸਿਸ ਨੇ, ਪਰ ਉਹ ਇੰਨੇ ਕੁ ਕਰਜ਼ਾਈ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਵੀ ਅਸੀਂ ਇਹਨੂੰ ਕਾਇਮ ਹੀ ਨਹੀਂ ਰੱਖ ਸਕਦੇ। ਔਰ ਉਹਨਾਂ ਨੂੰ, ਔਰ ਅਸੀਂ ਅਗਲੇ 10, 12, 15 ਸਾਲਾਂ 'ਚ ਦੇਖਦੇ ਹਾਂ 60 ਦੇ ਕਰੀਬ ਕਾਲੋਨੀਜ਼ ਜਿਹੜੀਆਂ ਨੇ ਉਹਨਾਂ ਨੇ ਛੱਡੀਆਂ। ਔਰ ਉਹ ਸਾਰੇ ਪੀਰੀਅਡ ਸਰ ਕਪੂਰ ਸਿੰਘ ਦੀ ਸਾਚੀ ਸਾਖੀ ਹਰ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਅੱਜ ਮੈਂ ਇਹ ਦੇਖਦਾ ਕਿ ਇੱਕ ਨਵਾਂ ਇਤਿਹਾਸਕਾਰਾਂ ਦੇ ਨਾਂ ਥੱਲੇ ਕੋਈ ਕਿਰਪਾਲ ਸਿੰਘ ਦੀ ਕੋਟ ਕੱਢ ਲੈਂਦਾ ਹੈ, ਕੋਈ ਕਿਸੇ ਹੋਰ ਦੀ ਕੱਢ ਲੈਂਦਾ ਹੈ ਕਿ ਜੀ ਇਹ ਬਿਲਕੁਲ ਝੂਠ ਹੈ ਕਿ ਜੀ 47 'ਚ ਕੋਈ ਸਿੱਖਾਂ ਕੋਲ ਚੋਇਸ ਸੀ, ਕੋਈ ਉਹਨਾਂ ਨੂੰ ਜਿਹੜਾ ਉਹ ਦਿੰਦਾ ਸੀ, ਕੋਈ ਖਾਲਿਸਤਾਨ ਦਿੰਦਾ ਸੀ। ਇਹ ਬਿਲਕੁਲ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ। ਭਾਈ ਜਦੋਂ ਸਰ ਕਪੂਰ ਸਿੰਘ ਨੇ ਇਹ ਕਿਤਾਬ ਲਿਖੀ ਉਦੋਂ ਕਿਰਪਾਲ ਸਿੰਘ ਵੀ ਉੱਥੇ ਹੀ ਬੈਠਾ ਸੀ, ਦੂਜੇ ਲੋਕ ਵੀ ਜਿਨ੍ਹਾਂ ਕਦੇ ਮੈਂ ਨਾਂ ਲਵਾਂ ਤੇ ਲੰਬੀ ਲਿਸਟ ਹੋਏਗੀ ਜਿਹੜੇ ਅੱਜ ਕੱਲ੍ਹ ਲੱਗੇ ਹੋਏ ਨੇ ਇਸ ਕਹਿਣ ਨੂੰ ਕਿ ਜੀ ਬਿਲਕੁਲ ਠੀਕ ਫੈਸਲਾ ਸੀ ਮਾਸਟਰ ਤਾਰਾ ਸਿੰਘ ਔਰ ਦੂਸਰਿਆਂ ਦਾ, ਕਿ ਭਾਈ ਉਦੋਂ ਤਾਂ ਕਿਸੇ ਦੀ ਹਿੰਮਤ। ਸਰ ਕਪੂਰ ਸਿੰਘ ਤਾਂ ਵਿਟਨੈਸ, ਇਹ ਜਿਹੜੇ ਨੇ ਇਹ ਤਾਂ ਜਾ ਕੇ ਕਹਿਣਗੇ ਜੀ ਅਸੀਂ ਉਹ ਲੰਡਨ ਦੇ ਫਲਾਣੇ ਮਿਊਜ਼ੀਅਮ 'ਚੋਂ ਰਿਕਾਰਡ ਦੇਖਿਆ, ਢਿਮਕੇ 'ਚੋਂ ਦੇਖਿਆ, ਫਲਾਣਾ ਜਿਹੜਾ ਕਿਰਪਾਲ ਸਿੰਘ ਲਿਖਣ ਵਾਲਾ ਹੈ ਬਹੁਤ ਸਾਰਾ, ਉਹ ਕਹਿੰਦਾ ਜੀ ਮੈਨੂੰ ਬਹੁਤ ਪਿਆਰ ਕਰਦਾ ਸੀ ਮਾਸਟਰ ਤਾਰਾ ਸਿੰਘ, ਜਦੋਂ ਮੈਂ ਘਰ ਜਾਣਾ ਉਹਨਾਂ ਨੇ ਆਪਣੀ ਵਾਈਫ ਨੂੰ ਕਹਿਣਾ ਜਦ ਤੱਕ ਆਇਆ ਨਾ ਤਾਜ਼ੀ ਬਰਫੀ ਬਣਾਓ, ਕਿਉਂਕਿ ਉਹ ਪੋਠੋਹਾਰ ਦੇ ਸੀ ਉਸ ਲਿਹਾਜ਼ ਨਾਲ, ਕਿ ਜੀ ਮੇਰੇ ਲਈ ਉਹਨਾਂ ਨੇ ਬਰਫੀ ਬਣਾਉਣੀ ਤਾਜ਼ੀ। ਹੁਣ ਉਸ ਲੈਵਲ ਦੇ ਲੋਕ ਜਿਹੜੇ ਨੇ, ਈਵਨ ਜਿਹੜਾ ਉਦੋਂ ਕਿਸੇ ਨੇ ਡੇਅਰ ਨਹੀਂ ਕੀਤਾ ਸਰ ਕਪੂਰ ਸਿੰਘ ਨੂੰ ਕਹਿਣ ਕਿ ਜੀ ਆਹ ਜਿਹੜਾ ਵੇਰਵਾ, ਔਰ ਉਹਨਾਂ ਨੇ ਟਾਈਮ ਔਰ ਦੂਜੇ, ਔਰ ਮੈਂ ਸਮਝਦਾ ਵੀ ਉਹਨਾਂ ਦੀ ਸਾਚੀ ਸਾਖੀ
ਸਾਰੇ ਇਤਿਹਾਸਕਾਰ 5000 ਵੀ ਇਕੱਠੇ ਹੋ ਜਾਣ ਇਸ ਕਿਸਮ ਦੇ ਫੇਕ, ਉਸ ਦੇ ਉੱਤੇ ਹਾਵੀ ਆ। ਔਰ ਅਸੀਂ ਵੀ ਬਿਲੀਵ ਇਨ ਐਵਰੀ ਵਰਡ ਆਫ ਇਟ। ਉਹ ਇੱਕ ਸੱਚਾਰਾ ਬੰਦਾ ਜਿਹਨੇ ਆਪਣਾ ਜੀਵਨ, ਆਪਣੀ ਨੌਕਰੀ, ਆਪਣਾ ਕਰੀਅਰ ਸਭ ਕੁਝ ਛੱਡ ਕੇ ਕੌਮ ਦੇ ਲਈ ਜਿਹੜਾ ਹੈ, ਔਰ ਉਸ ਲੈਵਲ ਦਾ ਫਿਲਾਸਫਰ ਅਸੀਂ ਅੱਜ ਤੱਕ ਪੈਦਾ ਨਹੀਂ ਕੀਤਾ। ਹੁਣ ਇਸ ਸਾਰੇ 'ਚ ਮੈਂ ਉਹਨਾਂ ਘਟਨਾਕ੍ਰਮ 'ਚ ਤਾਂ ਨਹੀਂ ਜਾਵਾਂਗਾ ਵੀ ਕਿੱਥੇ ਕਿੱਥੇ ਉਹਨਾਂ ਨੇ ਕਿਹੜੇ ਵਾਕਿਆ 6 ਦਿੱਤੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਦੋਂ ਅਸੀਂ ਫਾਈਨਲ ਦੇਖਦੇ ਹਾਂ ਕਿ ਉਹਨੂੰ ਪਟੇਲ ਨੇ ਕਿਹਾ ਕਿ 6 ਮਿਸ ਦਾ ਬਸ, ਨਹਿਰੂ ਨੇ ਕਿਹਾ ਸਰਕਮਸਟੈਂसेस हैव नाउ चेंज्ड, तब बात और थी, अब बात और है। और ਅੱਜ ਹੀ ਮੈਂ ਦੇਖ ਰਿਹਾ ਸੀ ਕਿ ਸਰ ਗਜਿੰਦਰ ਸਿੰਘ ਜਿਹੜੇ ਪਿਛਲੇ 4 ਦਹਾਈਆਂ ਤੋਂ ਜ਼ਿਆਦਾ ਜਲਾਵਤਨੀ 'ਚ ਨੇ, ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਨੂੰ ਟ੍ਰਿਬਿਊਟ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਕਿਵੇਂ ਯਾਦ ਕਰਾਂ ਸਰਦਾਰ ਤੈਨੂੰ, ਕੁਝ ਸਮਝ ਨਹੀਂ ਪੈਂਦੀ ਮੈਨੂੰ, ਤੇਰੇ ਕਿਹੜੇ ਰੂਪ ਦੀ ਗੱਲ ਕਰਾਂ, ਤੇਰੇ ਕਿਹੜੇ ਰੰਗ ਦੀ ਗੱਲ ਕਰਾਂ, ਤੇਰੇ ਬੋਲਾਂ ਵਿੱਚ ਇੱਕ ਜਾਦੂ ਸੀ, ਤੇਰੀ ਕਲਮ ਦਾ ਜ਼ੋਰ ਵੀ ਵਾਧੂ ਸੀ, ਤੇਰਾ ਗੁੱਸਾ ਬੜਾ ਹੀ ਡਾਢਾ ਸੀ, ਤੇਰਾ ਪਿਆਰ ਬੜਾ ਹੀ ਸਾਦਾ ਸੀ, ਤੂੰ ਫਕੀਰ ਵੀ ਸੀ, ਬਾਦਸ਼ਾਹ ਵੀ ਸੀ, ਤੂੰ ਜੋ ਵੀ ਸੀ ਵਾਹ ਵਾਹ ਹੀ ਸੀ। ਸੋ ਇੱਕ ਪਾਸੇ ਇਹ ਥਾਟ ਹੈ। ਹੁਣ ਅਸੀਂ ਇਹ ਗੱਲ ਕਰੀਏ, ਮੈਂ ਜੇ ਤਾਂ ਵੇਰਵੇ 'ਚ ਗਿਆ ਫਿਰ ਅਸੀਂ ਬਾਕੀ ਪ੍ਰੋਗਰਾਮ ਨਹੀਂ ਕਰ ਸਕਾਂਗੇ ਇਹ ਸੈਗਮੈਂਟ। ਨਹਿਰੂ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਮੌਕੇ 6 ਵਾਰ ਅੱਡ-ਅੱਡ ਮੌਕਿਆਂ ਤੇ ਬ੍ਰਿਟਿਸ਼ਰਜ਼ ਨੇ ਵੀ, ਔਰ ਹੁਣ ਇਸ ਦੇ ਪਾਕਿਸਤਾਨੀ ਹਿਸਟੋਰੀਅਨਸ ਨੇ ਵੀ ਇਸ ਦੇ ਉੱਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਹਾਲਾਂ ਜਿਹੜਾ ਪਾਕਿਸਤਾਨ ਦੇ ਫੈਡਰਲ ਸੈਟਅਪ ਦੇ ਵਿੱਚ ਰਹਿਣ ਦੀ ਗੱਲ ਸੀ, ਉਹਦੇ 'ਚ ਵੀ ਪੰਜਾਬ ਨੂੰ ਆਟੋਨਮਸ ਰੀਜਨ ਦੇਣ ਦੀ ਗੱਲ ਸੀ ਵਿਦਨ ਪਾਰਟ ਆਫ ਪਾਕਿਸਤਾਨ। ਪਰ ਸਰ ਕਪੂਰ ਸਿੰਘ ਹੋਰਾਂ ਨੇ ਤਾਂ ਇੰਡੀਪੈਂਡੈਂਟ ਜਿਹੜਾ ਨੇਸ਼ਨ ਦੇ ਲਈ ਵੀ ਅੰਗਰੇਜ਼ਾਂ ਦੀਆਂ ਕੀ ਆਫਰ ਸੀ। ਈਵਨ ਲਾਸਟ ਟਾਈਮ ਜਦੋਂ ਬਲਦੇਵ ਸਿੰਘ ਔਰ ਨਹਿਰੂ ਔਰ ਇਹ ਰਾਊਂਡ ਟੇਬਲ ਕਾਨਫਰੰਸ ਤੇ ਜਾਂਦੇ ਨੇ ਤੇ ਕਿਵੇਂ ਉੱਥੋਂ ਤੁਰਨ ਤੋਂ ਪਹਿਲੇ ਚਰਚਲ ਜਿਹੜਾ ਭਾਵੇਂ ਆਪੋਜੀਸ਼ਨ 'ਚ ਹੈ, ਉਹ ਬਿਮਾਰ ਪਿਆ ਹਸਪੀਟਲ 'ਚ, ਉਹ ਸੁਨੇਹਾ ਭੇਜਦਾ ਬਲਦੇਵ ਸਿੰਘ ਨੂੰ, ਜਿਹੜੇ ਲਫ਼ਜ਼ ਸਰ ਕਪੂਰ ਸਿੰਘ ਨੇ ਲਿਖੇ। ਉਹਨਾਂ ਨੇ ਕਿਹਾ ਕਿ ਵੀ ਇਹਨੂੰ ਕਹੋ, ਬਲਦੇਵ ਸਿੰਘ ਨੂੰ ਇਹ ਮੈਸੇਜ ਦਿੱਤਾ ਕਿ ਵੀ ਤੂੰ ਰੁਕ ਜਾ, ਅਸੀਂ ਤੁਹਾਡੀ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ, ਸੋ ਦੈਟ ਸਿੱਖਸ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਤਾਂ ਕਿ ਸਿੱਖ ਵੀ ਇਤਿਹਾਸ ਦੇ ਕਰੰਟ ਦੇ ਉੱਤੇ ਆਪਣੇ ਪੈਰਾਂ ਨਾਲ ਤੁਰ ਸਕਣ। ਔਰ ਇਹ ਗੱਲ ਆ ਕੇ ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸੀ। ਨਹਿਰੂ ਨੇ ਉਹਨੂੰ ਪਹਿਲਾਂ ਧੱਕਾ ਦੇ ਕੇ ਜਹਾਜ਼ ਚੜਾਇਆ, ਬਾਅਦ 'ਚ ਆਪ ਚੜਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਨਹਿਰੂ ਵਰਗਾ ਬੰਦਾ, ਔਰ ਮੈਂ ਕੁਦਰਤੀ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਨੇ ਮੈਨੂੰ ਆਰਟੀਕਲ ਡਾਕਟਰ ਕੁਲਦੀਪ ਸਿੰਘ, ਆਰਟੀਕਲ ਹਾਲਾਂ ਮੈਂ ਪਹਿਲਾਂ ਵੀ ਪੜ੍ਹਿਆ ਹੋਇਆ, ਕੁਲਦੀਪ ਸਿੰਘ ਇੱਕ FRCS ਅੱਛੇ ਸਰਜਨ PGI ਚੰਡੀਗੜ੍ਹ 'ਚ ਹੁੰਦੇ ਸੀ, ਮਾਸਤਾਰਾ ਸਿੰਘ ਜਿਨ੍ਹਾਂ ਦੀ ਮੌਤ 1967 ਦੀ ਬਿਗਨਿੰਗ 'ਚ ਹੋਈ, ਲਾਸਟ ਦੇ ਵਿੱਚ ਉਹਨਾਂ ਦਾ ਹਰਨੀਆ ਦਾ ਆਪਰੇਸ਼ਨ ਹੋਇਆ ਸੀ, ਡਾਕਟਰ ਕਿਰਪਾਲ ਸਿੰਘ ਨੇ ਕੀਤਾ ਸੀ। ਔਰ ਡਾਕਟਰ ਕਿਰਪਾਲ ਸਿੰਘ ਆਪਣੇ ਇਸ ਆਰਟੀਕਲ ਦੇ ਵਿੱਚ, ਕਿਉਂਕਿ ਇਹ ਉਹਨਾਂ ਨੇ ਆਲਮੋਸਟ 2012-13 ਦੇ ਵਿੱਚ ਹੀ ਲਿਖਿਆ ਆਰਟੀਕਲ, ਉਹਨਾਂ ਨੇ ਕਿਹਾ ਵੀ ਜਦੋਂ ਮਾਸਤਾਰਾ ਸਿੰਘ ਦੀ ਮੈਂ ਟੇਕ ਕੇਅਰ ਕਰ ਰਿਹਾ ਸੀ, ਸਰਜਰੀ ਹੋਈ ਔਰ ਦੂਜੀ ਤੇ ਮੈਨੂੰ ਮੌਕਾ ਮਿਲਿਆ, ਕਿਉਂਕਿ ਮੇਰੇ ਅੰਦਰ ਵੀ ਕੁਝ ਸਵਾਲ ਸੀ ਕਿ ਨਹਿਰੂ ਨੇ ਕਿਵੇਂ ਧੋਖਾ ਕੀਤਾ, ਦੂਸਰੇ ਨੇ ਕਿਵੇਂ ਕੀਤਾ, ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਮਾਸਟਰ ਜੀ ਨੂੰ ਕੁਝ ਸਵਾਲ ਜਵਾਬ ਕੀਤੇ ਕਿ ਕੀ ਉਹਨਾਂ ਨੇ ਬਾਅਦ 'ਚ ਨਹਿਰੂ ਨਾਲ 1-to-1 ਗੱਲਬਾਤ ਨਹੀਂ ਕੀਤੀ ਜਾਂ ਉਹਨੂੰ, ਔਰ ਮੈਂ ਉਹਨਾਂ ਦੇ ਲਫ਼ਜ਼ ਨੇ, ਡਾਕਟਰ ਸਾਹਿਬ ਲਿਖਦੇ ਨੇ ਕੁਲਦੀਪ ਸਿੰਘ, ਕਿ ਮੈਂ ਉਹਨਾਂ ਨੂੰ ਕਿਹਾ ਮਾਸਟਰ ਜੀ ਯੂ ਮਸਟ ਹੈਵ ਟਾਕ ਟੂ ਨਹਿਰੂ ਜੀ ਅਲੋਨ on several occasions. What answer did he give to you as a reason why he and Congress went back on the promises made to Sikhs? ਕਿ ਤੁਸੀਂ ਕਈ ਵਾਰ ਮਿਲੇ ਹੋ, ਤੁਸੀਂ ਜ਼ਰੂਰ ਪੁੱਛਿਆ ਹੋਏਗਾ ਕਿ ਜਿਹੜੇ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਕਿਉਂ ਮੁੱਕਰੇ। ਹੁਣ ਮਾਸਟਰ ਜੀ ਜਵਾਬ ਦਿੰਦੇ ਨੇ, ਬਿਲਕੁਲ ਕੋਟ, ਪੰਡਤ ਜੀ said making promises like the one he made at Calcutta in 1946, ਇਹ 1946 ਚ ਨਹਿਰੂ ਨੇ ਕਲਕੱਤੇ 'ਚ ਕਿਹਾ ਸੀ ਕਿ brave Sikhs of Punjab deserve a place in the north of India where they may also be able to experience the glow of freedom. ਉਹਨਾਂ ਨੇ ਕਿਹਾ, ਉਹਨਾਂ ਨੇ ਨਹਿਰੂ ਨੂੰ ਪੁੱਛਿਆ ਵੀ ਤੂੰ ਜਿਹੜਾ ਕਲਕੱਤੇ 'ਚ 1946 ਚ ਪ੍ਰੋਮਿਸ ਕੀਤਾ ਸੀ, ਪੰਡਤ ਜੀ said making promises like the one he made at Calcutta in 1946 was part of his politics to confuse the Sikhs. ਉਹਨੇ ਕਿਹਾ ਜੀ ਮੈਂ ਤਾਂ ਤੁਹਾਨੂੰ ਕਨਫਿਊਜ਼ ਕਰਨ ਦੇ ਲਈ, ਭੰਬਲ ਭੂਸੇ 'ਚ ਪਾਉਣ ਲਈ ਇਹ ਕਿਹਾ ਸੀ। ਪੰਡਤ ਜੀ explained that even while making such promises
he was quite clear in his mind that he was not going to keep them. ਇਹ ਮਸਤਾਰਾ ਸਿੰਘ ਲਾਸਟ ਡੈਥ ਬੈਡ ਤੇ ਕਹਿ ਰਿਹਾ ਕਿ ਨਹਿਰੂ ਨੇ ਕਿਹਾ ਕਿ ਜਦੋਂ ਮੈਂ ਇਹ ਕਹਿ ਵੀ ਰਿਹਾ ਸੀ ਮੈਨੂੰ ਪਤਾ ਸੀ ਕਿ ਮੈਂ ਇਸ ਨੂੰ ਜਿਹੜਾ ਉਹ ਨਹੀਂ ਇਸ ਦੇ ਉੱਤੇ ਅਮਲ ਨਹੀਂ ਕਰਨਾ ਹੈ। ਔਰ ਬਾਕੀ ਵੀ ਬਹੁਤ ਸਾਰਾ ਲੰਬਾ ਚੌੜਾ ਇੰਟਰਵਿਊ ਹੈ, ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਪਰ ਇਹ ਗੱਲ ਬਿਲਕੁਲ ਜ਼ਾਹਰ ਹੈ ਜਿਨ੍ਹਾਂ ਨੇ ਵੀ ਹਿਸਟੋਰੀਅਨਸ ਨੇ, ਜਿਨ੍ਹਾਂ 'ਚ ਸੰਗਤ ਸਿੰਘ ਜਿਨ੍ਹਾਂ ਨੇ ਹਿਸਟਰੀ ਸਿਕਸ ਇਨ ਹਿਸਟਰੀ ਲਿਖਿਆ, ਜਾਂ ਇੱਕ ਦੋ ਹੋਰ ਨੇ ਜਿਨ੍ਹਾਂ ਨੇ ਨਹਿਰੂ ਦੇ DNA 'ਚ ਗੰਗੂ ਬਾਹਮਣ ਦੀ ਔਲਾਦ ਹੋਣ ਦੇ ਸਬੂਤ ਦਿੱਤੇ ਨੇ ਕਿ ਉਹਦਾ ਹੀ ਮੁੰਡਾ ਸੀ ਗੰਗੂ ਦਾ, ਜਿਹੜਾ ਗੰਗਾਧਰ ਜਿਹੜਾ ਤਿਲਕ ਗੰਗਾਧਰ ਕੌਲ, ਜਿਹਨੂੰ ਕਿ ਕਿਵੇਂ ਫਰੂਖ ਸਿਰ ਜਿਹਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕੀਤੀ ਉਹਨੂੰ ਇਨਾਮ ਦੇ ਤੌਰ ਤੇ ਜੋ ਗੰਗੂ ਬਾਹਮਣ ਨੇ ਕੀਤਾ ਸੀ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਫੜਾ ਕੇ ਦਿੱਲੀ 'ਚ ਨਹਿਰ ਦੇ ਨੇੜੇ ਜ਼ਮੀਨ ਦਿੱਤੀ ਸੀ, ਜਿਸ ਤੋਂ ਇਹ ਨਹਿਰੂ ਬਣੇ। ਤੇ ਇਹ ਗੰਗੂ ਬਾਹਮਣ ਦਾ ਹੀ ਫਿਰ ਰਾਜ ਕੌਲ ਔਰ ਦੂਜਾ ਜਿਸ ਇਹਨਾਂ ਦੇ ਵਿੱਚੋਂ DNA ਗੰਗੂ ਬਾਹਮਣ ਦਾ ਰਨ ਕਰ ਰਿਹਾ ਸੀ। ਇਸ ਲਈ ਨਹਿਰੂ ਦਾ ਬਿਲਟ ਇਨ ਹਿਟਰਡ ਸੀ ਸਿੱਖਾਂ ਦੇ ਲਈ, ਔਰ ਉਹਦਾ ਈਵਨ ਪੰਜਾਬੀ ਸੂਬਾ ਇਹ ਵੀ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਕਮੇਟੀ ਬਣੀ ਔਰ ਬਾਅਦ 'ਚ ਬਣਿਆ। ਈਵਨ ਇੰਦਰਾ ਗਾਂਧੀ ਨੇ ਮਾਈ ਐਕਸਪੀਰੀਅੰਸ ਜਾਂ ਕੀ ਇਸ ਕਿਸਮ ਦੀ ਉਹਦੀ ਇੱਕ ਜੀਵਨ ਕਹਾਣੀ ਉਹਦੇ 'ਚ ਉਹਨੇ ਕਿਹਾ ਜੀ ਮੇਰਾ ਪਿਓ ਜਿਹੜਾ ਉਹ ਡੈਡ ਅਗੇਂਸਟ ਸੀ ਪੰਜਾਬੀ ਸੂਬੇ ਦੇ, ਉਹਨੇ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਸੋ ਇਹ ਨਹਿਰੂ ਦੇ ਅੰਦਰ DNA ਗੰਗੂ ਬਾਹਮਣ ਦਾ ਹੀ ਸੀ। ਔਰ ਅਸੀਂ ਅੱਜ ਜਿਨ੍ਹਾਂ ਨੂੰ ਰਾਹੁਲ ਗਾਂਧੀ ਤੋਂ ਆਸਾਂ ਨੇ, ਮਤ ਭੁੱਲੋ ਉਸੇ ਹੀ ਨਹਿਰੂ ਦੀ ਧੀ ਇੰਦਰਾ ਗਾਂਧੀ ਨੇ ਜੂਨ 84 'ਚ ਕੀ ਕੀਤਾ, ਜਿਹਨੂੰ ਹੁਣ ਮੋਦੀ ਅਟੈਕ ਔਨ ਅਕਾਲ ਤਖਤ ਕਹਿ ਰਿਹਾ, ਔਰ ਉਹਦੀ ਅੱਗੋਂ ਔਲਾਦ ਜਿਹੜਾ ਉਹ ਰਾਜੀਵ ਗਾਂਧੀ ਨੇ ਕੀ ਕੀਤਾ ਨਵੰਬਰ 84 ਬੜਾ ਵ੍ਰਿਕਸ਼ ਗਿਰਤਾ ਹੈ ਧਰਤੀ ਕਾਂਪਤੀ ਹੈ, ਤੇ ਉਹਨਾਂ ਦਾ ਇਹ DNA। ਤੇ ਇਹਨਾਂ ਤੋਂ ਅਸੀਂ ਭਾਲਦੇ ਹਾਂ ਕਿ ਜੀ BJP ਦੀ ਸਰਕਾਰ ਜਾਏ, ਜੇ ਇਹਨਾਂ ਦੀ ਆ ਜਾਏ ਤਾਂ ਪਤਾ ਨਹੀਂ ਸਿੱਖਾਂ ਨਾਲ ਕੀ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।